ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 11 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਤੇ ਸਾਡੇ ਨਾਲ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਜੁੜਨਗੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਦੇ ਪਰਿਵਾਰ ਸੈਨ ਹੋਜੇ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਵੀ ਨਹਿਰ ਸੰਬੰਧੀ ਬਿੱਲ ਸੋਮਵਾਰ ਨੂੰ ਪੇਸ਼ ਕੀਤਾ ਜਾਵੇਗਾ ਵਿਧਾਨ ਸਭਾ 'ਚ। ਜੇ ਇਸ ਵੇਲੇ ਜਿਹੜਾ ਸਭ ਤੋਂ ਵੱਧ ਜਿਹੜਾ ਭਖਿਆ ਹੋਇਆ ਮਸਲਾ ਹੈ ਜੀ, ਉਹ ਪਾਣੀਆਂ ਦੇ ਬਾਰੇ ਦੇ ਵਿੱਚ ਹੀ ਆ। ਕਿਸੇ ਟਾਈਮ ਕੋਈ ਹੁੰਦਾ ਸੀ ਪਾਣੀਆਂ ਦਾ ਰਾਖਾ, ਅੱਜ ਪਾਣੀਆਂ ਦਾ ਰਾਖਾ ਜਿਹੜਾ ਜੀ ਉਹ ਹੋਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਰਿਐਲਿਟੀ ਜਿਹੜੀ ਹੈ ਜੀ ਉਹਦੇ ਪਿੱਛੇ ਆਪਾਂ ਕਾਫੀ ਕੁਝ ਜਿਹੜਾ ਸਾਂਝਾ ਕਰ ਚੁੱਕੇ ਹਾਂ ਕਿ ਜਿਹੜੀ ਦੋਨੋਂ ਪਾਰਟੀਆਂ ਨੇ ਉਹ ਜਿਹੜੀ ਅਸਲੀਅਤ ਹੈ ਉਹਦੇ ਤੋਂ ਕਿਵੇਂ ਲੋਕਾਂ ਨੂੰ ਜਿਹੜਾ ਜੀ ਉਹ ਮੂਰਖ ਬਣਾ ਰਹੇ ਨੇ। ਪਰ ਜਿਹੜਾ ਡੀਨੋਟੀਫਾਈਡ ਜਿਹੜਾ ਕੀਤਾ ਜਾ ਰਿਹਾ, ਇਹਦੇ ਸੰਬੰਧੀ ਹੁਣ ਜਿਹੜਾ ਬਿੱਲ ਹੈ ਜੀ ਉਹ ਆਊਗਾ ਵਿਧਾਨ ਸਭਾ ਦੇ ਵਿੱਚ ਸੋਮਵਾਰ ਨੂੰ। ਔਰ ਇਹਦੇ ਤੋਂ ਬਾਅਦ ਜਿਹੜਾ ਜੀ ਇਹ ਆਖਿਆ ਗਿਆ ਕਿ ਡੀਨੋਟੀਫਾਈਡ ਕਰਨ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਨੇ ਉਹ ਵਾਪਸ ਕਰ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ। ਔਰ ਉਹਨਾਂ ਨੂੰ ਜਿਹੜੇ ਪੈਸੇ ਮਿਲੇ ਹੋਏ ਨੇ ਉਹ ਉਹਨਾਂ ਨੂੰ ਵਾਪਸ ਕਰਨੇ ਪੈਣਗੇ ਜੀ 60 ਕਿਸ਼ਤਾਂ ਦੇ ਵਿੱਚ ਸਣੇ ਵਿਆਜ ਦੇ। ਇਹ ਵਿਆਜ ਕਿੰਨਾ ਹੋਊਗਾ? ਇਹ ਜਿਹੜਾ ਜੀ ਕਿਸਾਨ ਜਿਹੜੇ ਜੇ ਛੋਟੇ ਨੇ, ਜੇ ਮੰਨ ਲਓ ਕੋਈ ਨਹੀਂ ਦੇ ਸਕਦਾ ਤਾਂ ਫਿਰ ਉਹਦਾ ਜਿਹੜਾ ਜੀ ਇਲਾਜ ਕੀ ਹੋਊਗਾ? ਇਹ ਸਾਰਾ ਕੁਝ ਅਜੇ ਜਿਹੜਾ ਜੀ ਵਿੱਚ ਵਿਚਾਲੇ ਆ। ਇਹ ਜਿਹੜੀ ਨਹਿਰ ਬਣਾਈ ਆ, ਜਿੱਡੀ ਉੱਚੀ ਇਹ ਨਹਿਰ ਬਣੀ ਆ, ਕੀ ਜਿਹੜੀ ਸਰਕਾਰ ਹੈ ਉਹਨੂੰ ਪੱਧਰ ਕਰਕੇ ਦੇਊਗੀ? ਜਿਹੜੀ ਮਿੱਟੀ ਆ, ਵੈਸੇ ਤਾਂ ਮਿੱਟੀ ਜਿਹੜੀ ਉਹ ਵਿਕ ਜਾਂਦੀ ਆ, ਉਹ ਜਿਹੜੀ ਚੁਕਵਾਈ ਜਾ ਸਕਦੀ ਆ। ਪਰ ਇਹ ਬੜੇ ਸਾਰੇ ਸਵਾਲ ਨੇ ਜੀ ਜਿਹੜੇ ਅਜੇ ਤੁਸੀਂ ਇਹ ਕਹਿ ਲਓ ਕਿ ਸਮੇਂ ਦੇ ਗਰਭ ਦੇ ਵਿੱਚ ਹੀ ਨੇ ਕਿ ਇਹ ਜੇ ਡੀਨੋਟੀਫਾਈਡ ਜਿਹੜਾ ਜੀ ਉਹ ਹੋ ਜਾਂਦਾ, ਕੀ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਇਹ ਜਿਹੜਾ ਜੀ ਬਿੱਲ ਜਿਹੜਾ ਜਦੋਂ ਪਾਸ ਹੋ ਜਾਊਗਾ ਤਾਂ ਕੀ ਜਿਹੜੀ ਹੈ ਜੀ ਇਹ ਜ਼ਮੀਨ ਵਾਪਸ ਕੀਤੀ ਜਾ ਸਕੂਗੀ? ਇਹਦੇ ਖਿਲਾਫ ਕੋਈ ਰਿਟ ਜਿਹੜੀ ਹੈ ਜੀ ਉਹ ਨਹੀਂ ਲੱਗ ਜਾਊਗੀ? ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਕੀ ਇਹਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਉਹ ਕਰੂਗੀ? ਇਹ ਆਪਣੇ ਆਪ ਦੇ ਵਿੱਚ ਸਵਾਲ ਨੇ, ਕਿਉਂਕਿ ਹਰਿਆਣੇ ਦੇ ਮੰਤਰੀ ਦੇ ਵੱਲੋਂ ਜਿਸ ਕਿਸਮ ਦੇ ਨਾਲ ਜਿਹੜੀ ਧਮਕਾਉਣ ਵਾਲੀ ਲੈਂਗੁਏਜ ਦੇ ਵਿੱਚ ਕੱਲ ਆਖਿਆ ਗਿਆ ਜੀ ਕਿ ਪੰਜਾਬ ਜਿਹੜਾ ਜੀ ਉਹ ਬਹੁਤ ਹੀ ਚੁਸਤੀ ਨਾ ਵਰਤੇ, ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇ। ਤੋ ਇਹ ਸਾਰੀਆਂ ਗੱਲਾਂ ਨੇ ਜੀ। ਹਾਲ ਦੀ ਘੜੀ ਇੰਨਾ ਜ਼ਰੂਰ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ, ਕਿਉਂਕਿ ਉਹ ਫਸ ਰਹੀ ਹੈ ਇਸ ਮਸਲੇ ਦੇ ਵਿੱਚ, ਇਸ ਕਰਕੇ ਬਿੱਲ ਜਿਹੜਾ ਜੀ ਉਹ ਆ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਬਿੱਲ ਜਿਹੜਾ ਆਉਂਦਾ ਉਹਦੀ ਸਪੋਰਟ ਕਰਾਂਗੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਵਜ਼ੀਫਾ ਘੁਟਾਲੇ ਦੀ ਜਾਂਚ ਵਿਜੀਲੈਂਸ ਕਰੂਗੀ ਜੀ। ਕੁਛ ਨਾ ਕੁਛ ਜਿਹੜਾ ਜੀ ਉਹ ਘੁਟਾਲਾ ਤਾਂ ਚੱਲਦਾ ਹੀ ਰਹਿੰਦਾ ਹੈ। ਐਕਚੁਅਲੀ ਜੋ ਕੁਛ ਇੱਥੇ ਵਿਧਾਨ ਸਭਾ ਦੇ ਵਿੱਚ ਸਾਰਾ ਜਿਹੜਾ ਜੀ ਉਹ ਚੱਲ ਰਿਹਾ ਹੈ, ਉਹ ਤਮਾਸ਼ਾ ਜਿਹੜਾ ਜੀ ਉਹ ਕਾਫੀ ਨੇੜੇ ਤੋਂ ਜਿਹੜਾ ਵੇਖਣ ਵਾਲਾ ਹੈ। ਇੱਕ ਤਾਂ ਜੀ ਜਿਹੜੇ ਸਿਫਰ ਕਾਲ ਦੇ ਦੌਰਾਨ ਅਜੀਤਿੰਦਰ ਸਿੰਘ ਮੋਫਰ ਹੋਰਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਉਠਾਇਆ ਤਾਂ ਨਾਲ ਦੀ ਨਾਲ ਜਿਹੜੇ ਵਿਰਸਾ ਸਿੰਘ ਵਲਟੋਆ ਸੀ ਉਹਨਾਂ ਨੇ 1984 ਦੇ ਵਿੱਚ ਜੋ ਦਿੱਲੀ ਦੇ ਵਿੱਚ ਹੋਇਆ ਜਿਹੜਾ ਸਿੱਖ ਕਤਲੇਆਮ ਸੀ, ਉਸ ਮੁੱਦੇ ਦੇ ਉੱਤੇ ਉੱਚੀ ਉੱਚੀ ਜਿਹੜਾ ਸੀਗਾ ਜੀ ਉਹ ਬੋਲਣਾ ਸ਼ੁਰੂ ਕਰ ਦਿੱਤਾ। ਔਰ ਇਹਦੇ ਨਾਲ ਜਿਹੜਾ ਸੀਗਾ ਜੀ ਦੋਨੋਂ ਧਿਰਾਂ ਜਿਹੜੀਆਂ ਸੀਗੀਆਂ ਉਹ ਉਲਝ ਪਈਆਂ। ਔਰ ਜਿਹੜੇ ਬੈਂਸ ਭਰਾ ਨੇ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਮੁੱਦਾ ਉਠਾਇਆ, ਇਹ ਕਿਹਾ ਕਿ ਸਰਕਾਰ ਅਸਤੀਫਾ ਦੇਵੇ, ਕਿਉਂਕਿ ਉਹਦੇ ਕੋਲੋਂ ਤਾਂ ਜਾਂਚ ਹੀ ਨਹੀਂ ਹੋ ਰਹੀ। ਇਸੇ ਕਰਕੇ ਉਹਨੇ CBI ਨੂੰ ਜਿਹੜੀ ਹੈ ਜੀ ਉਹ ਜਾਂਚ ਦਿੱਤੀ ਹੈ। 2 ਵਾਰੀ ਜਿਹੜਾ ਸੀਗਾ ਜੀ ਉਹ ਕਾਂਗਰਸ ਨੇ ਬਾਈਕਾਟ ਕੀਤਾ। ਜਿਹੜੇ ਸੁਖਬੀਰ ਸਿੰਘ ਬਾਦਲ ਸੀਗੇ ਜੀ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਕਿਹਾ ਕਿ ਤੁਹਾਡੇ ਕੋਲੋਂ ਕੰਟਰੋਲ ਨਹੀਂ ਹੋ ਰਿਹਾ। ਤਾਂ ਅੱਗੋਂ ਜਿਹੜੇ ਸਪੀਕਰ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ, ਮੇਰਾ ਕੰਮ ਜਿਹੜਾ ਉਹ ਮੈਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ।
ਇਹਦੇ ਦੌਰਾਨ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਅਨੁਸੂਚਿਤ ਜਾਤੀ ਤੇ ਸਟੂਡੈਂਟਸ ਦੀ ਜਿਹੜੀ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਹੈ, ਉਹਦੇ ਤਹਿਤ ਜਿਹੜੇ ਕਾਲਜਸ ਵਗੈਰਾ ਨੇ ਉਹਨਾਂ ਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ, ਜਿਹੜੇ ਕਿ ਪਿਛਲੇ ਦਿਨਾਂ ਤੋਂ ਕਾਫੀ ਖਬਰਾਂ ਜਿਹੜੀਆਂ ਦੀ ਉਹ ਰਹੀਆਂ ਨੇ। ਜਦੋਂ ਇਹ ਮਾਮਲਾ ਜਿਹੜਾ ਸੀਗਾ ਦੀ ਉੱਠਿਆ ਪੰਜਾਬ ਵਿਧਾਨ ਸਭਾ ਦੇ ਵਿੱਚ, ਇਸ ਮਾਮਲੇ ਦੇ ਵਿੱਚ ਘਿਰ ਗਏ ਜੀ ਮਦਨ ਮੋਹਨ ਮਿੱਤਲ ਹੋਰੀ, ਪਰ ਇਹਦੇ ਵਿੱਚ ਡਿਪਟੀ ਮੁੱਖ ਮੰਤਰੀ ਜਿਹੜੇ ਸੀ ਜੀ ਉਹਨਾਂ ਨੂੰ ਦਖਲ ਦੇਣਾ ਪਿਆ ਔਰ ਉਹਨਾਂ ਨੇ ਇਹ ਕਿਹਾ ਕਿ ਛੇਤੀ ਮੁੱਖ ਮੰਤਰੀ ਦੇ ਨਾਲ ਜਿਹੜੀ ਹੈ ਜੀ ਉਹ ਸਲਾਹ ਕਰਕੇ ਇਹ ਮਾਮਲਾ ਜਿਹੜਾ ਵਿਜੀਲੈਂਸ ਤੋਂ ਇਹਦੀ ਜਾਂਚ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ। ਐਕਚੁਅਲੀ ਹੈ ਕਿ ਜੀ ਇਹ ਜਿਹੜੇ ਕਾਲਜਸ ਨੇ, ਪ੍ਰਾਈਵੇਟ ਕਾਲਜਸ ਨੇ, ਉਹ ਕੀ ਕਰਦੇ ਨੇ, ਫਰਜ਼ੀ ਕੁਝ ਨਾਮ ਜਿਹੜੇ ਨੇ ਉਹ ਆਪਣੇ ਦਾਖਲਿਆਂ ਦੇ ਵਿੱਚ ਪਾ ਲੈਂਦੇ ਨੇ। ਸਰਕਾਰ ਜਿਹੜੀ ਕਿ ਪਛੜੀਆਂ ਸ਼੍ਰੇਣੀਆਂ ਦੇ ਵਾਸਤੇ ਜਿਹੜਾ ਦੀ ਵਜ਼ੀਫਾ ਦਿੰਦੀ ਹੈ, ਉਹਨਾਂ ਫਰਜ਼ੀ ਨਾਮਾਂ ਦੇ ਉੱਤੇ ਜਿਹੜਾ ਦੀ 1 ਕਰੋੜ ਰੁਪਈਆ ਲੈ ਲਿਆ ਜਾਂਦਾ ਸਰਕਾਰ ਤੋਂ, ਜਦੋਂ ਕਿ ਸਟੂਡੈਂਟ ਹੁੰਦੇ ਹੀ ਨਹੀਂਗੇ ਤੇ ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈ ਜੀ ਉਹ ਕੀ ਕਰਵਾਉਣੀਆਂ ਨੇ। ਜੀ ਜੀ ਤੇ ਅਗਲੀ ਜਿਹੜੀ ਆਪਾਂ ਨਾਲ ਇਹ ਵੀ ਗੱਲ ਕਰ ਲਈਏ ਵੀ ਕਾਂਗਰਸੀ ਵਿਧਾਇਕਾਂ ਨੇ ਜਿਹੜਾ ਵਾਕਆਊਟ ਦਾ ਸਿਲਸਿਲਾ ਜਾਰੀ ਰੱਖਿਆ, ਪਰ ਕਹਿੰਦੇ ਵੀ ਜਿਹੜੇ ਚੰਨੀ ਹੁਣਾਂ ਨੂੰ ਇਕਜੁੱਟਤਾ ਦਿਖਾਉਣ ਦੇ ਵਿੱਚ ਕਾਫੀ ਮੁਸ਼ਕਿਲ ਆਈ, ਮੁਸ਼ੱਕਤ ਕਰਨੀ ਪਈ। ਐਕਚੁਅਲੀ ਜਿਹੜਾ ਮੈਂ ਜਿਵੇਂ ਕਿਹਾ ਕਿ ਜਿਹੜੀ ਕਾਂਗਰਸ ਆ ਜੀ ਉਹਨੇ ਉਹੋ ਹੀ ਪੈਂਤੜਾ ਜਿਹੜਾ ਜੀ ਉਹ ਮੱਲਿਆ ਹੋਇਆ ਕਿ ਉੱਠ ਕੇ ਜਿਹੜਾ ਜੀ ਉਹ ਚਲੇ ਜਾਓ ਤੇ ਜਿਹੜੀ ਸੱਤਾਧਾਰੀ ਧਿਰ ਹੈ ਉਹ ਫਿਰ ਆਪਣਾ ਜਿਹੜਾ ਕੰਮ ਆ ਜੀ ਉਹ ਜਾਰੀ ਰੱਖੇ। 2 ਵਾਰੀ ਜਿਹੜਾ ਜੀ ਉਹ ਵਾਕਆਊਟ ਇਹਨਾਂ ਨੇ ਜਿਹੜਾ ਜੀ ਕੀਤਾ। ਐਕਚੁਅਲੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲੇ ਐਕਸਪੀਰੀਅੰਸ ਜਿਹੜਾ ਜੀ ਉਹ ਜ਼ਿਆਦਾ ਨਹੀਂ ਹੈਗਾ, ਉਹ ਜੋੜ ਤੋੜ ਤੇ ਰੌਲਾ ਰੱਪਾ ਤਾਂ ਜਿਹੜਾ ਜੀ ਉਹ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਰਹੇ, ਇਕਜੁੱਟਤਾ ਜਿਹੜੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਜਿਹੜੇ ਅਹਿਮ ਮੁੱਦੇ ਸੀ ਉਹਨਾਂ ਦੇ ਉੱਤੇ ਅਜੇ ਤੱਕ ਜਿਹੜੀ ਕਾਂਗਰਸ ਹੈ, ਵਿਰੋਧੀ ਧਿਰ ਜਿਹੜੀ ਹੈ ਜੀ ਉਹ ਘੇਰਨ ਦੇ ਵਿੱਚ ਅਸਫਲ ਰਹੀ ਹੈ। ਜੋ ਪਿਛਲੇ 9 ਸਾਲਾਂ ਤੋਂ ਤਕਰੀਬਨ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਦਾ ਰੋਲ ਚੱਲਦਾ ਰਿਹਾ ਕਿ ਉਹਦੇ ਤੋਂ ਘਿਰੀ ਨਹੀਂ ਸੱਤਾਧਾਰੀ ਧਿਰ, ਤੇ ਅੱਜ ਵੀ ਜਿਹੜਾ ਸੀਗਾ ਜੀ, ਕੱਲ ਵੀ ਜਿਹੜਾ ਇਹ ਸਿਲਸਿਲਾ ਸੀਗਾ ਉਹ ਜਾਰੀ ਰਿਹਾ। ਅਜੇ ਤੱਕ ਨਹੀਂ ਕਿਹਾ ਜਾ ਸਕਦਾ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹ ਕਿਸੇ ਵੀ ਮਸਲੇ ਦੇ ਉੱਤੇ ਜਿਹੜੀ ਹੈ ਜੀ ਉਹ ਘਿਰੀ ਹੈ। ਜਦੋਂ ਕੱਲ ਇੱਕ ਥੋੜੀ ਅਜੀਬ ਜਿਹੜੀ ਫੋਟੋ ਇਹ ਵੀ ਦੇਖਣ ਨੂੰ ਮਿਲੀ ਕਿ ਜਦੋਂ ਰਾਜ ਸਭਾ ਦੀ ਨਾਮਜ਼ਦਗੀ ਦੇ ਵਾਸਤੇ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜਾ ਆਏ ਨੇ ਅਹਿਮਦ ਸ਼ਕੀਲ ਹੋਰਾਂ ਦੇ ਨਾਲ, ਤਾਂ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਸਾਹਮਣੇ ਆ ਗਏ, ਸਾਰਿਆਂ ਨੇ ਜਿਹੜੇ ਸੀ ਹੱਥ ਮਿਲਾ ਕੇ ਫੋਟੋਆਂ ਜਿਹੜੀਆਂ ਖਿਚਾਈਆਂ, ਤੇ ਅੱਜ ਇਹ ਵੀ ਚਰਚਿਤ ਜਿਹੜੀ ਫੋਟੋ ਚੱਲ ਰਹੀ ਹੈ ਜੀ। ਜੀ ਅਗਲੀ ਗੱਲ ਕਰਦੇ ਹਾਂ ਵੀ ਰਵੀ ਸ਼ੰਕਰ ਦੇ ਜਿਹੜੇ ਕੰਟਰੋਵਰਸ਼ਲ ਜਿਹੜਾ ਸੱਭਿਆਚਾਰਕ ਕੁੰਭ ਕਿਹਾ ਜਾ ਰਿਹਾ ਉਹਦੇ ਤੇ ਪ੍ਰਧਾਨ ਮੰਤਰੀ ਪਹੁੰਚੇ। ਇੱਕ ਤਾਂ ਜਿਹੜੀ ਆਰਟ ਆਫ ਲਿਵਿੰਗ ਹੈ ਉਹਦੇ ਜਿਹੜਾ ਇੱਥੇ ਜਿਹੜਾ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੇ ਸਾਹਮਣੇ ਜਿਹੜੇ ਇਹਦੇ ਪੇਸ਼ ਹੋਏ ਜੀ ਟਰਸਟੀ, ਔਰ ਉਹਨਾਂ ਨੂੰ 4 ਹਫ਼ਤੇ ਦਾ ਟਾਈਮ ਜਿਹੜਾ ਜੀ ਉਹ ਦਿੱਤਾ। ਜਿਹੜੇ ਪਹਿਲਾਂ ਕਹਿੰਦੇ ਸਨ ਜੀ ਸ਼੍ਰੀ ਰਵੀ ਸ਼ੰਕਰ ਕਿ ਉਹ ਜੁਰਮਾਨਾ ਨਹੀਂ ਦੇਣਗੇ, ਜੇਲ੍ਹ ਜਾਣ ਦੇ ਵਾਸਤੇ ਤਿਆਰ ਨੇ, ਪਰ ਇਹ 5 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹਨਾਂ ਨੂੰ ਭਰਨ ਦੇ ਵਾਸਤੇ 4 ਹਫ਼ਤਿਆਂ ਦਾ ਟਾਈਮ ਜਿਹੜਾ ਮਿਲਿਆ। 25 ਲੱਖ ਰੁਪਈਆ ਜਿਹੜਾ ਜੀ ਉਹਨਾਂ ਨੂੰ ਜਮ੍ਹਾਂ ਕਰਾਉਣਾ ਪਿਆ, ਔਰ ਜਿਹੜਾ ਜੀ ਇਹ ਆਖਿਆ ਗਿਆ ਕਿ 4 ਹਫ਼ਤਿਆਂ ਦੇ ਵਿੱਚ ਉਹ ਜਿਹੜਾ ਜੀ ਦੇਣ ਆਪਣੀ ਸਫਾਈ ਕਿ ਕਿਵੇਂ ਕਿੰਨੇ ਪੈਸੇ ਜਿਹੜੇ ਨੇ ਜੀ ਉਹ ਹਫ਼ਤੇ ਤੋਂ ਬਾਅਦ ਉਹਨਾਂ ਨੂੰ ਜਿਹੜੇ ਉਹ ਦੇਣੇ ਪੈਣਗੇ। ਇਹ ਪੈਸੇ ਤਾਂ ਤਕਰੀਬਨ ਉਹਨਾਂ ਨੂੰ ਦੇਣੇ ਹੀ ਪੈਣੇ ਨੇ। ਪਰ ਦੂਜੇ ਪਾਸੇ ਕੰਟਰੋਵਰਸ਼ੀਅਲ ਜਿਹੜੀ ਆਰਟ ਆਫ ਲਿਵਿੰਗ ਫਾਊਂਡੇਸ਼ਨ ਦਾ ਜਿਹੜਾ ਇਹ ਸਮਾਗਮ ਹੋ ਰਿਹਾ ਦਿੱਲੀ ਦੇ ਵਿੱਚ, ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਜੀ ਉਹ ਸ਼ਿਰਕਤ ਕਰਕੇ ਜਿਹੜੀ ਆ ਨੁਕਤਾਚੀਨੀ ਚੱਲ ਰਹੀ ਸੀਗੀ ਬੀਜੇਪੀ ਦੇ ਵਿੱਚ ਥੋੜੀ ਬਹੁਤੀ, ਉਹਨੇ ਤਕਰੀਬਨ ਜਿਹੜਾ ਜੀ ਉਹ ਖਤਮ ਜਿਹੜਾ ਜੀ ਉਹ ਕਰ ਦਿੱਤਾ। ਇਹ ਆਖਿਆ ਕਿ ਇਸ ਤਰ੍ਹਾਂ ਦਾ ਜਿਹੜਾ ਸਮਾਗਮ ਹੈ ਜੀ ਉਹ ਭਾਰਤ ਦੀ ਅਸਲ ਤਸਵੀਰ ਜਿਹੜੀ ਹੈ ਜੀ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਜਿਹੜੀ ਹੈ ਜੀ ਉਹ ਕਰ ਰਿਹਾ। ਕਿਹੋ ਜਿਹੀ ਤਸਵੀਰ ਪੇਸ਼ ਕਰ ਰਿਹਾ, ਇਹਦੇ ਵਾਸਤੇ ਕਈ ਜਿਹੜੀਆਂ ਕੰਟਰੋਵਰਸੀਜ਼ ਪਿਛਲੇ ਦਿਨਾਂ ਤੋਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ। ਇਹ ਪਤਾ ਸੀਗਾ ਕਿ ਸ਼੍ਰੀ ਰਵੀ ਸ਼ੰਕਰ ਹੋਰਾਂ ਦੇ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪਹੁੰਚਣਗੇ। ਉਹਦਾ ਕਾਰਨ ਇਹ ਆ ਕਿ ਬੀਜੇਪੀ ਦੇ ਬਹੁਤ ਨੇੜਲੇ ਨੇ ਸ਼੍ਰੀ ਰਵੀ ਸ਼ੰਕਰ। ਜਦੋਂ ਜਿਹੜੇ ਰਾਮਦੇਵ ਭੁੱਖ ਹੜਤਾਲ ਤੇ ਬਹਿ ਗਏ ਸੀਗੇ ਤੇ ਉਦੋਂ ਉਹ ਭੁੱਖ ਹੜਤਾਲ ਖਤਮ ਕਰਾਉਣ ਦੇ ਵਿੱਚ ਸਾਰਾ ਜਿਹੜਾ ਰੋਲ ਸੀਗਾ ਉਹ ਸ਼੍ਰੀ ਰਵੀ ਸ਼ੰਕਰ ਦਾ ਸੀਗਾ, ਔਰ ਇਹ ਰੋਲ ਉਹਨਾਂ ਨੇ ਬੀਜੇਪੀ ਦੇ ਕਹੇ ਦੇ ਉੱਤੇ ਮਨਾਇਆ ਸੀਗਾ। ਇੰਗਲਿਸ਼ ਦੀ ਕਹਾਵਤ ਹੈ ਨਾ ਜੀ ਕਿ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯਰਸ। ਬਿਲਕੁਲ ਜੀ, ਇੱਕ ਦੂਜੇ ਦੀਆਂ ਪਿੱਠਾਂ ਹੀ ਖੁਰਕਣ ਜੋਗੇ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਵਿਧਾਨ ਜਿਹੜੇ ਜੀ ਸਭਾ ਦੀਆਂ ਚੋਣਾਂ ਤੋਂ ਬੱਸਾਂ ਜਿਹੜੀਆਂ ਜਲ ਦੇ ਵਿੱਚ ਚੱਲਣ ਵਾਲੀਆਂ ਕਹਿੰਦੇ ਜੀ ਚਲਾ ਕੇ ਹੀ ਛੱਡਾਂਗੇ। ਇੱਕੋ ਹੀ ਬੱਸ ਹੈ ਜੀ, ਇਹਦੇ ਤਾਂ ਬੱਸਾਂ ਨਹੀਂ ਚੱਲਦੀਆਂ। ਇੱਕ ਬੱਸ ਜਿਹੜੀ ਹੈ ਜੀ ਇਹ
ਜਲ ਬੱਸ ਜਿਹੜੀ ਆ ਹਰੀਕੇ ਪੱਤਨ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਇਹ ਚੱਲੂਗੀ ਔਰ ਕਰੋੜਾਂ ਰੁਪਈਏ ਦੇ ਵਿੱਚ ਜਿਹੜੀ ਹੈ ਜੀ ਇਹ ਬੱਸ ਪਊਗੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਕੇਂਦਰੀ ਵਾਤਾਵਰਣ ਮੰਤਰਾਲਾ ਹੈ ਉਹਨੇ ਹਰੀਕੇ ਰੱਖ ਦੇ ਵਿੱਚ ਜਲ ਬੱਸ ਚਲਾਏ ਜਾਣ ਨੂੰ ਮਨਜ਼ੂਰੀ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਪੰਜਾਬ ਸਰਕਾਰ ਤੇ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਜਲ ਬੱਸ ਜਿਹੜੀ ਹੈ ਨਾ ਜੀ ਉਹ ਚਲਾਉਣੀ ਚਾਹੁੰਦੇ ਨੇ, ਕਿਉਂਕਿ ਇਸ ਚੀਜ਼ ਨੂੰ ਲੈ ਕੇ ਜੋ ਕੁਝ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਜਾਂਦਾ ਰਿਹਾ ਪਿਛਲੇ ਸਮੇਂ ਦੇ ਦੌਰਾਨ, ਜਲ ਬੱਸਾਂ, ਜਲ ਭੂੰਡ, ਕਿੰਨਾ ਕੁਝ, ਤਾਂ ਉਹ ਸ਼ਾਇਦ ਦੱਸਣਾ ਚਾਹੁੰਦੇ ਨੇ ਕਿ ਜਲ ਬੱਸ ਜਿਹੜੀ ਹੈ ਜੀ ਉਹ ਚਲਾਈ ਜਾ ਸਕਦੀ ਹੈ। ਸਵੀਡਿਸ਼ ਆਟੋਮੋਟਿਵ ਕੰਪਨੀ ਹੈ ਜੀ ਜਿਹਦੇ ਵੱਲੋਂ ਇਹ ਬੱਸ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ ਔਰ ਇਹਦੀ ਬਾਡੀ ਵਗੈਰਾ ਜਿਹੜੀ ਹੈ ਜੀ ਉਹ ਲੱਗ ਰਹੀ ਦੱਸੀ ਜਾਂਦੀ ਹੈ ਜੀ। ਇਹ 1.5 ਤੋਂ 2 ਕਿਲੋਮੀਟਰ ਦਾ ਰਸਤਾ ਜਿਹੜਾ ਜੀ ਉਹ ਪਾਣੀ ਦੇ ਵਿੱਚ ਤੈਅ ਕਰੂਗੀ। ਜਿਹੜੇ ਆਉਂਦੇ ਨੇ ਜੀ ਇੱਥੇ ਸੈਲਾਨੀ, ਉਹਨਾਂ ਦੇ ਵਾਸਤੇ ਇਹ ਅਟਰੈਕਸ਼ਨ ਜਿਹੜੀ ਹੈ ਜੀ ਹੋ ਸਕਦੀ ਆ। ਪਰ ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਫਰੀਦਕੋਟ ਤੋਂ ਤੁਸੀਂ ਬੱਸ 'ਚ ਬਹਿ ਜਾਣਾ ਤੇ ਜਾ ਕੇ ਕੋਟਕਪੂਰੇ ਨਿਕਲਣਾ, ਉਹ ਨਹੀਂ ਲੱਗਦਾ ਜੀ ਕੋਈ ਜਿਹੜਾ ਇਦਾਂ ਦਾ ਹੋਊਗਾ। ਪਰ ਇਹ ਤਾਂ ਸਿਰਫ ਜਿਹੜੀ ਆ ਹਰੀਕੇ ਪੱਤਨ ਦੇ ਵਿੱਚ ਹੀ ਜਿਹੜੀ ਹੈ ਜੀ ਉਹ ਚੱਲੂਗੀ। ਇਹ ਤਕਰੀਬਨ 7.5 ਕਰੋੜ ਰੁਪਏ ਦਾ ਲੋਨ ਜਿਹੜਾ ਉਹ ਲੈ ਕੇ ਇਹ ਜਿਹੜੀ ਬੱਸ ਹੈ ਉਹਨੂੰ ਚਲਾਇਆ ਜਾ ਰਿਹਾ ਔਰ ਇਹਦੀ ਬਾਡੀ ਜਿਹੜੀ ਹੈ ਜੀ ਇਸ ਵੇਲੇ ਲੱਗ ਰਹੀ ਹੈ। ਜਦੋਂ ਇਹ ਆਊਗੀ, ਜਦੋਂ ਚੱਲੂਗੀ, ਉਹ ਜਿਹੜੀਆਂ ਦੀ ਬਾਅਦ ਵਾਲੀਆਂ ਗੱਲਾਂ ਨੇ। ਅਜੇ ਇਹ ਕਿਹਾ ਜਾ ਰਿਹਾ ਜੀ ਕਿ ਛੇਤੀ ਜਲ ਬੱਸ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਹੋਊਗੀ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ SGPC ਦੇ ਭਵਿੱਖ ਦਾ ਫੈਸਲਾ ਸੁਪਰੀਮ ਕੋਰਟ ਦੇ ਫੈਸਲੇ ਤੇ। ਬੇਸ਼ੱਕ ਜਿਹੜਾ ਜੀ ਸੈਂਟਰ ਦੀ ਸਰਕਾਰ ਦੇ ਵੱਲੋਂ, ਮੰਤਰੀ ਮੰਡਲ ਦੇ ਵੱਲੋਂ ਜਿਹੜਾ ਸਹਿਜਧਾਰੀ ਸਿੱਖਾਂ ਵਾਲਾ ਜਿਹੜਾ ਵੋਟ ਤੇ ਉਹਨਾਂ ਨੂੰ ਵਾਂਝਿਆ ਕਰਨ ਵਾਲੀ ਜਿਹੜੀ ਗੱਲ ਹੈ ਜੀ ਉਹਦੇ ਉੱਤੇ ਮੋਹਰ ਲਾ ਦਿੱਤੀ ਗਈ ਆ। ਇਹਦੇ ਵਿੱਚ ਛੇਤੀ ਸੋਧ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹਨੂੰ ਲੈ ਕੇ ਜਿਹੜੀ ਹੈ ਜੀ ਉਹ ਵਾਦ-ਵਿਵਾਦ ਚੱਲ ਰਿਹਾ, ਜਿੱਥੇ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ, ਉੱਥੇ ਜਿਹੜਾ ਸਹਿਜਧਾਰੀ ਫੈਡਰੇਸ਼ਨ ਹੈ ਉਹਦੇ ਵੱਲੋਂ ਇਸ ਫੈਸਲੇ ਦੀ ਨਿਖੇਧੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਔਰ ਜਿਹੜੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ ਕਿ ਇਹ ਫੈਸਲਾ ਜਿਹੜਾ ਉਹ ਮੰਦਭਾਗਾ ਹੈ ਔਰ ਜਥੇਬੰਦੀ ਜਿਹੜੀ ਆ ਉਹ ਰਾਸ਼ਟਰਪਤੀ, ਲੋਕ ਸਭਾ ਦੇ ਸਪੀਕਰ ਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਚਿੱਠੀਆਂ ਜਿਹੜੀ ਆ ਜੀ ਉਹ ਲਿਖ ਕੇ ਅਪੀਲ ਕਰ ਰਹੀ ਹੈ ਕਿ ਉਹ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਹੱਕ ਨੂੰ ਖਤਮ ਕਰਨ ਸੰਬੰਧੀ ਇਸ ਫੈਸਲੇ ਦਾ ਸਮਰਥਨ ਨਾ ਕਰਨ। ਜਿਹੜੀ ਕਾਂਗਰਸ ਹੈ ਉਹਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਇਹ ਫੈਸਲਾ ਜਿਹੜਾ ਜੀ ਉਹ ਸਹੀ ਨਹੀਂ ਕਿਹਾ ਜਾ ਸਕਦਾ। ਪਰ ਦੂਜੇ ਪਾਸੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਜਿਹੜੀ ਕਮੇਟੀ ਦੀ ਹੋਂਦ ਹੈ ਉਹ ਅਜੇ ਵੀ ਜਿਹੜੀ ਹੈ ਜੀ ਇਸ ਗੱਲ ਦੇ ਉੱਤੇ ਡਿਪੈਂਡ ਹੈ ਕਿ ਸੁਪਰੀਮ ਕੋਰਟ ਜਿਹੜਾ ਜੀ ਉਹ ਇਸ ਸੰਬੰਧੀ ਕੀ ਫੈਸਲਾ ਜਿਹੜਾ ਉਹ ਲੈਂਦੀ ਹੈ। 2011 ਦੇ ਵਿੱਚ ਚੁਣਿਆ ਗਿਆ ਜਿਹੜਾ ਸਦਨ ਹੈ ਉਹਦਾ ਭਵਿੱਖ ਅਜੇ ਵੀ ਇਹ ਫੈਸਲਾ ਜਿਹੜਾ ਆਉਣ ਤੋਂ ਬਾਅਦ ਹਵਾ ਦੇ ਵਿੱਚ ਹੀ ਹੈ, ਕਿਉਂਕਿ ਜਿਹੜਾ ਐਕਚੁਅਲੀ ਇਹ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ ਉਹ ਇਸ ਗੱਲ ਨੂੰ ਲੈ ਕੇ ਸੀਗਾ ਕਿ ਕੀ ਸਹਿਜਧਾਰੀ ਜਿਹੜੇ ਸਿੱਖ ਨੇ ਵੋਟ ਪਾ ਸਕਦੇ ਨੇ ਜਾਂ ਨਹੀਂ। ਇਸ ਕਰਕੇ ਇਹ ਜਿਹੜੀ ਸਦਨ ਚੁਣਿਆ ਗਿਆ ਸੀਗਾ ਜੀ ਇਹਨੂੰ ਹੋਲਡ ਕਰ ਲਿਆ ਗਿਆ ਸੀਗਾ। ਬੇਸ਼ੱਕ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੇ ਵੱਲੋਂ ਸਹਿਜਧਾਰੀ ਸਿੱਖਾਂ ਦੇ ਬਾਰੇ ਦੇ ਵਿੱਚ ਸੋਧ ਕਰਨ ਦੀ ਗੱਲ ਆਖੀ ਗਈ ਹੋਵੇ, ਇਹ ਸੋਧ ਛੇਤੀ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਸੋਧ ਕਰਨ ਤੋਂ ਬਾਅਦ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਇਹ ਸੋਧ ਦੀ ਕਾਪੀ ਜਿਹੜੀ ਹੈ ਜੀ ਉਹ ਲਾਈ ਜਾਊਗੀ। ਉਦੋਂ ਤੱਕ ਅਜੇ ਜਿਹੜਾ ਇਹ ਸਦਨ ਹੈ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਉਸੇ ਤਰੀਕੇ ਦੇ ਨਾਲ ਹੀ ਕੰਮ ਕਰੂਗਾ, ਭਾਵ ਕਿ ਉਹਦੇ ਕੋਲ ਪਾਵਰਾਂ ਨਹੀਂ ਹੈਗੀਆਂ ਜਿਵੇਂ ਪਿਛਲੇ ਸਮੇਂ 'ਚ ਕਰ ਰਿਹਾ ਸੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅਬੋਹਰ ਵਾਲੇ ਭੀਮ ਵਾਲੇ ਮਾਮਲੇ ਦੇ ਉੱਤੇ ਹਾਈ ਕੋਰਟ ਸਖਤ। ਐਕਚੁਅਲੀ ਜੀ ਇਹ ਜਿਹੜਾ 13 ਤਰੀਕ ਬਣਦੀ ਆ ਜਦੋਂ 90 ਦਿਨ ਜਿਹੜੇ ਆ ਜੀ ਹੋ ਜਾਣੇ ਇਸ ਕੇਸ ਨੂੰ, ਤੇ 90 ਦਿਨਾਂ ਦੇ ਵਿੱਚ ਚਲਾਨ ਜਿਹੜਾ ਜੀ ਉਹ ਪੇਸ਼ ਕਰਨਾ ਜ਼ਰੂਰੀ ਹੁੰਦਾ। ਜੇ ਨਹੀਂ ਪੇਸ਼ ਹੁੰਦਾ 90 ਦਿਨਾਂ ਦੇ ਵਿੱਚ ਫਿਰ ਜਿਹੜੇ ਵਿਅਕਤੀ ਗ੍ਰਿਫਤਾਰ ਹੈ ਜੀ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਮਿਲ ਜਾਂਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੇ 2 ਦਰਜਨ ਤੋਂ ਉੱਪਰ ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਹੋਏ ਨੇ ਔਰ ਇਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਉਹਨੇ ਕਾਫੀ ਸਖਤ ਜਿਹੜੀ ਹੈ ਜੀ ਕੱਲ ਫੈਸਲਾ ਜਿਹੜਾ ਉਹ ਦਿੱਤਾ। ਉਹਨਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਪੁਆਇੰਟ ਵਾਈਜ਼ ਸਟੇਟਸ ਰਿਪੋਰਟ ਜਿਹੜੀ ਆ ਉਹ ਦੇਣ ਦੇ ਹੁਕਮ ਜਿਹੜੇ ਉਹ ਦਿੱਤੇ ਨੇ। ਇਹ ਆਖਿਆ ਗਿਆ ਜੀ ਕਿ ਦੱਸਿਆ ਜਾਵੇ ਕਿ ਕਿਹੜੇ ਕਿਹੜੇ ਬਿਆਨ ਦਰਜ ਕੀਤੇ ਗਏ ਨੇ, ਕਦੋਂ ਕੀਤੇ ਗਏ ਨੇ, ਇਹਦੀ ਪੂਰੀ ਡਿਟੇਲ ਜਿਹੜੀ ਆ ਜੀ ਉਹ ਬੈਂਚ ਦੇ ਸਾਹਮਣੇ ਜਿਹੜੀ ਆ ਉਹ ਰੱਖੀ ਜਾਵੇ। ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇੱਥੇ ਬਣਾਈ ਸੀਗੀ ਉਹਦੀ ਕਾਫੀ ਝਾੜ ਝੰਬ ਜਿਹੜੀ ਆ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਗਈ ਆ, ਕਿਉਂਕਿ ਪਟੀਸ਼ਨ ਜਿਹੜੀ ਪਾਈ ਗਈ ਸੀ ਉਹਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਪੁਲਿਸ ਜਿਹੜੀ ਆ ਜੀ ਉਹ ਬਚਾਉਣ ਦੇ ਯਤਨਾਂ ਦੇ ਵਿੱਚ ਹੈ, ਕਿਉਂਕਿ ਇਹਦੇ ਵਿੱਚ ਵੱਡੇ ਨਾਮ ਜਿਹੜੇ ਉਹ ਕੁਝ ਸ਼ਾਮਲ ਨੇ। ਉਧਰ ਸਰਕਾਰ ਜਿਹੜੀ ਹੈ ਜੀ ਉਹਨੇ
ਜਿਹੜੀ ਮਾਲੀ ਮਦਦ ਹੈ ਜੀ ਉਹ ਭੀਮ ਟਾਂਕ ਦੇ ਪਰਿਵਾਰ ਨੂੰ ਦਿੱਤੀ ਆ। ਉਹਨੂੰ 10 ਲੱਖ ਰੁਪਏ ਦਾ ਚੈੱਕ ਜਿਹੜਾ ਜੀ ਉਹ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਦਿੱਤਾ ਗਿਆ। ਔਰ ਜਿਹੜਾ ਭੀਮ ਦਾ ਭਰਾ ਆ ਉਹਨੂੰ ਨੌਕਰੀ ਦੇਣ ਦੇ ਵਾਸਤੇ ਅਰਜ਼ੀ ਜਿਹੜੀ ਹੈ ਜੀ ਉਹ ਦੇਣ ਲਈ ਕਿਹਾ ਗਿਆ। ਇਹ ਇਸ ਕਰਕੇ ਆ ਤਾਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਇਹ ਨੱਥੀ ਕੀਤਾ ਜਾ ਸਕੇ, ਇਹ ਦੱਸਿਆ ਜਾ ਸਕੇ ਕਿ ਉਸ ਪਰਿਵਾਰ ਦੀ ਮਦਦ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਹੁਣ ਜਦੋਂ ਕਿ ਰਹਿ ਗਿਆ ਜੀ ਇੱਕ ਦਿਨ ਹੀ, ਸੋ ਇੱਕ ਦਿਨ ਦੇ ਵਿੱਚ ਇਹ ਚਲਾਨ ਜਿਹੜਾ ਜੀ ਕੀ ਪੇਸ਼ ਕੀਤਾ ਜਾਊਗਾ, ਇਹ ਜ਼ਰੂਰ ਸਵਾਲ ਹੈ ਜੀ। ਜੀ ਜੀ ਰਾਜ ਸਭਾ ਦੇ ਵਿੱਚ ਵਿਜੇ ਮਾਲਿਆ ਦਾ ਰੌਲਾ ਰੱਪਾ ਜਾਰੀ। ਐਕਚੁਅਲੀ ਜੀ ਇਹ ਜਿਹੜਾ ਮਾਮਲਾ ਹੈ ਜੀ ਪਿਛਲੇ ਦਿਨਾਂ ਤੋਂ ਚੱਲ ਰਿਹਾ ਔਰ ਜਿਹੜੇ ਇਸ ਵੇਲੇ ਰੌਲਾ ਪਾ ਰਹੇ ਨੇ ਉਹ ਕਾਂਗਰਸ ਵਾਲੇ ਨੇ। ਜਦੋਂ ਇੱਥੋਂ ਲਲਿਤ ਮੋਦੀ ਭੱਜਿਆ ਸੀਗਾ, ਜਿਹੜਾ ਕਰੋੜਾਂ ਰੁਪਏ ਦਾ ਘਪਲਾ ਕਰਕੇ ਜਿਹੜਾ ਕ੍ਰਿਕਟ ਦੇ ਨਾਲ ਸੰਬੰਧਿਤ ਸੀਗਾ, ਉਦੋਂ ਜਿਹੜੇ ਰੌਲਾ ਪਾਉਣ ਵਾਲੇ ਸੀ ਉਹ ਬੀਜੇਪੀ ਵਾਲੇ ਸੀਗੇ। ਸੱਤਾਧਾਰੀ ਕੁਰਸੀਆਂ ਦੇ ਉੱਤੇ ਉਦੋਂ ਕਾਂਗਰਸ ਤੇ ਉਹਦੇ ਸਹਿਯੋਗੀ ਬੈਠੇ ਹੋਏ ਸੀਗੇ। ਹੁਣ ਕੁਰਸੀਆਂ ਬਦਲੀਆਂ ਨੇ, ਕੁਰਸੀਆਂ ਦੇ ਉੱਤੇ ਇਸ ਵੇਲੇ ਜਿਹੜੇ ਨੇ ਉਹ ਬੈਠੇ ਨੇ ਜੀ ਬੀਜੇਪੀ ਵਾਲੇ ਤੇ ਵਿਰੋਧੀ ਧਿਰ ਦੇ ਵਿੱਚ ਜਿਹੜੇ ਉਹ ਕਾਂਗਰਸ ਵਾਲੇ ਨੇ। ਡਾਇਲਾਗ ਰੌਲਾ ਰੱਪਾ ਸਾਰਾ ਉਹੀ ਹੈ ਜੀ, ਸਿਰਫ ਇਹ ਹੈ ਜੀ ਕਿ ਕੁਰਸੀਆਂ ਦੇ ਉੱਤੇ ਬਹਿਣ ਵਾਲੇ ਜਿਹੜੇ ਚਿਹਰੇ ਨੇ ਉਹ ਬਦਲੇ ਹੋਏ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜੇ ਵਿਜੇ ਮਾਲਿਆ ਨੂੰ ਸੰਮਨ ਜਿਹੜਾ ਉਹ ਜਾਰੀ ਕੀਤਾ ਔਰ ਇਹਦੇ ਵਿੱਚ ਜਾਂਚ ਦੇ ਵਿੱਚ ਸ਼ਾਮਲ ਹੋਣ ਦਾ ਹੁਕਮ ਜਿਹੜਾ ਜੀ ਉਹ ਦਿੱਤਾ। ਉਧਰ ਜਿਹੜਾ ਵਿਜੇ ਮਾਲਿਆ ਹੈ ਜੀ ਉਹਨੇ ਜਿਹੜਾ 9,000 ਕਰੋੜ ਰੁਪਈਆ ਬੈਂਕਾਂ ਤੋਂ ਜਿਹੜਾ ਲਿਆ, ਉਸ ਮਾਮਲੇ ਦੇ ਵਿੱਚ ਉਹਨੇ ਟਵੀਟ ਕੀਤਾ ਉਹਨੇ ਇਹ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਉਹਨੂੰ ਭਗੌੜਾ ਕਿਹਾ ਜਾ ਰਿਹਾ। ਉਹਨੇ ਕਿਹਾ ਕਿ ਉਹ ਭਗੌੜਾ ਨਹੀਂ, ਸਗੋਂ ਉਹ ਇੱਕ ਇੰਟਰਨੈਸ਼ਨਲ ਕਾਰੋਬਾਰੀ ਹੈ। ਉਹਨੂੰ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਜੀ ਉਹ ਜਾਣਾ ਪੈਂਦਾ। ਉਹਨੇ ਇਹ ਵੀ ਕਿਹਾ ਕਿ ਜਿਹੜਾ ਮੀਡੀਆ ਮੇਰੇ ਬਾਰੇ ਰੌਲਾ ਪਾ ਰਿਹਾ, ਮੇਰੇ ਕੋਲ ਸਾਰੇ ਕਾਗਜ਼ ਪੱਤਰ ਨੇ ਕਿ ਮੀਡੀਆ ਨੂੰ ਮੈਂ ਕਿੰਨੀਆਂ ਐਡਵਰਟਾਈਜ਼ਮੈਂਟ ਜਿਹੜੀਆਂ ਜੀ ਉਹ ਦਿੰਦਾ ਰਿਹਾ। ਉਹਨਾਂ ਨੇ ਕਿਹਾ ਕਿ ਇਹ ਮੀਡੀਆ ਟ੍ਰਾਇਲ ਜਿਹੜਾ ਜੀ ਨਹੀਂ ਚਲਾਇਆ ਜਾਣਾ ਚਾਹੀਦਾ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹੰਸਰਾਜ ਹੰਸ ਇੰਗਲੈਂਡ ਤੋਂ ਤਾਂ ਵਾਪਸ ਆ ਗਏ ਨੇ ਪਰ ਬੁਰੇ ਫਸੇ ਹੋਏ ਨੇ ਆਪਣੇ ਬਿਆਨਬਾਜ਼ੀ ਕਰਕੇ। ਐਕਚੁਅਲੀ ਜਿਹੜਾ ਬਿਆਨ ਉਹਨਾਂ ਨੇ ਇਹ ਦਿੱਤਾ ਸੀਗਾ ਨਾ ਜੀ ਕਿ ਮੈਨੂੰ ਵਾਲਮੀਕ ਹੋਣ ਕਰਕੇ ਜਿਹੜਾ ਜੀ ਰਾਜ ਸਭਾ ਦੀ ਸੀਟ ਜਿਹੜੀ ਆ ਮੇਰੀ ਕੱਟੀ ਗਈ ਆ, ਉਹਨੂੰ ਲੈ ਕੇ ਬਹੁਤ ਵੱਡੀ ਆਲੋਚਨਾ ਜਿਹੜੀ ਹੈ ਜੀ ਉਹ ਹੋ ਰਹੀ ਹੈ ਹੰਸਰਾਜ ਹੰਸ ਹੋਰਾਂ ਦੀ। ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੋ ਜਿਹੀਆਂ ਟਿੱਪਣੀਆਂ ਉਹਨਾਂ ਦੇ ਵਾਸਤੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ, ਉਹਨੂੰ ਲੈ ਕੇ ਇਹ ਬਿਆਨ ਦੇ ਉੱਤੇ ਅਜੇ ਉਹਨਾਂ ਨੇ ਕੋਈ ਪ੍ਰਤੀਕਿਰਿਆ ਤਾਂ ਜਿਹੜੀ ਆ ਉਹ ਨਹੀਂ ਕੀਤੀ, ਕਿਉਂਕਿ ਲੋਕ ਜਿਹੜਾ ਜੀ ਉਹ ਕਹਿ ਰਹੇ ਨੇ ਕਿ ਹੰਸਰਾਜ ਹੰਸੂਰੀ ਪਹਿਲਾਂ ਗਾਇਕ ਸਨ, ਲੋਕਾਂ ਦੇ ਪਸੰਦੀਦਾ ਗਾਇਕ ਸਨ, ਫਿਰ ਉਹ ਅਕਾਲੀ ਬਣ ਗਏ, ਫਿਰ ਕਾਂਗਰਸੀ ਬਣ ਗਏ ਤੇ ਹੁਣ ਜਿਹੜਾ ਜੀ ਉਹ ਵਾਲਮੀਕ ਬਣ ਗਏ। ਇਹ ਕਰਕੇ ਕਿਉਂਕਿ ਉਹਨਾਂ ਦੀ ਰਾਜ ਸਭਾ ਦੀ ਸੀਟ ਜਿਹੜੀ ਸੀ ਉਹ ਕੱਟੀ ਗਈ। ਇਹ ਅੱਗੋਂ ਜਿਹੜੀ ਜੀ ਇੱਕ ਨਵੀਂ ਕੰਟਰੋਵਰਸੀ ਜਿਹੜੀ ਹੈ ਜੀ ਉਹ ਛਿੜਪੀ ਆ। ਜਿਹੜੇ ਵਾਲਮੀਕ ਭਾਈਚਾਰਾ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੱਲ ਇਹ ਗੱਲ ਆਖੀ ਹੈ ਕਿ ਜਿਹੜਾ ਰਵਿਦਾਸੀਆ ਸਮਾਜ ਹੈ ਉਹ ਵਾਲਮੀਕਾਂ ਨੂੰ ਥੱਲੇ ਲਾ ਰਿਹਾ, ਭਾਵ ਕਿ ਅੱਗੋਂ ਜਿਹੜੀ ਇਹਨਾਂ ਦੀ ਕਾਸਟਿਜ਼ਮ ਜਿਹੜੀ ਜਾਤਾਂ ਦੇ ਵਿੱਚੋਂ ਹੋਰ ਜਾਤਾਂ ਜਿਹੜੀਆਂ ਦੀ ਉਹ ਕੱਢ ਕੇ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਜਿਹੜੇ ਵਾਲਮੀਕ ਸਮਾਜ ਦੇ ਨੇਤਾ ਨੇ ਉਹ ਇਹ ਕਹਿੰਦੇ ਨੇ ਕਿ 2007 ਤੇ 12 ਦੇ ਵਿੱਚ ਵਾਲਮੀਕ ਸਮਾਜ ਜਿਹੜਾ ਸੀਗਾ ਉਹਨੂੰ ਇਗਨੋਰ ਕੀਤਾ ਗਿਆ, ਜਿਹਦੇ ਕਰਕੇ ਕਾਂਗਰਸ ਨੂੰ ਹਾਰ ਜਿਹੜੀ ਝੱਲਣੀ ਪਈ। ਤੇ ਉਹਨਾਂ ਨੇ ਕਿਹਾ ਕਿ ਜੇ ਇਸੇ ਤਰੀਕੇ ਨਾਲ ਧੱਕਾ ਰਹੂਗਾ ਤਾਂ ਅਸੀਂ 17 ਦੇ ਵਿੱਚ ਵੀ ਜਿਹੜਾ ਦੀ ਉਹ ਵਿਰੋਧ ਕਰਾਂਗੇ। ਪਰ ਇਹ ਜਿਹੜਾ ਦੀ ਵਾਲਮੀਕ ਸਮਾਜ ਉਹ ਕਹਿੰਦਾ ਕਿ ਕੈਪਟਨ ਦੇ ਨਾਲ ਸਾਨੂੰ ਕੋਈ ਗਿਲਾ ਨਹੀਂਗਾ, ਪਰ ਸੰਤੋਖ ਚੌਧਰੀ ਜਿਹੜੇ ਸੰਤੋਸ਼ ਚੌਧਰੀ, ਮਹਿੰਦਰ ਸਿੰਘ KP, ਸ਼ਮਸ਼ੇਰ ਸਿੰਘ ਦੂਲੋ, ਰਾਜ ਕੁਮਾਰ ਚੱਬੇਵਾਲ, ਇਹਨਾਂ ਦੇ ਉੱਤੇ ਇਹਨਾਂ ਨੇ ਦੋਸ਼ ਲਾਏ ਨੇ ਕਿ ਇਹ ਰਵਿਦਾਸੀਆ ਭਾਈਚਾਰੇ ਦੇ ਨਾਲ ਨੇ, ਇਹ ਵਾਲਮੀਕਾਂ ਦਾ ਜਿਹੜਾ ਦੀ ਉਹ ਵਿਰੋਧ ਕਰ ਰਹੇ ਨੇ। ਬੇਸ਼ੱਕ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਵੀ ਹੋਵੇ, ਪਰ ਜਿਵੇਂ ਮੈਂ ਦੱਸਿਆ ਕਿ ਜਿਹੜਾ ਬਹੁਤਾ ਗੁੱਸਾ ਹੈ ਲੋਕਾਂ ਦਾ ਉਹ ਹੰਸਰਾਜ ਹੰਸੂਰਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਹੈ ਕਿ ਉਹਨਾਂ ਨੇ ਇਹ ਜਾਤ ਵਾਲਾ ਜਿਹੜਾ ਦੀ ਪੱਤਾ ਉਹ ਕਿਉਂ ਖੇਡਿਆ, ਸਿਰਫ ਇੱਕ ਰਾਜ ਸਭਾ ਦੀ ਸੀਟ ਦੀ ਵਜ੍ਹਾ ਕਰਕੇ। ਜੀ ਜੀ ਅਤੇ ਕਿਤੇ ਕਿਤੇ ਇਹ ਵੀ ਗੱਲਾਂ ਆ ਵੀ ਜੇ ਕਾਂਗਰਸ ਵਾਲਿਆਂ ਨੇ ਨਾ ਇਹਨਾਂ ਨੂੰ ਖੁਸ਼ ਕੀਤਾ ਵੀ ਕਿਤੇ ਆਪ ਦੇ ਵੱਲ ਨੂੰ ਹੀ ਤੁਰ ਜਾਣ। ਦੇਖੋ ਇਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਇਹ ਉਹਨਾਂ ਨੇ ਗੱਲ ਜਿਹੜੀ ਹੈ ਜੀ ਛੱਡੀ ਆ ਕਿ ਸਾਡੇ ਕੋਲੇ ਰਾਹ ਜਿਹੜਾ ਜੀ ਉਹ ਖੁੱਲ੍ਹਾ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਵਾਸਤੇ। ਇਹ ਤਾਂ ਹੁਣ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਸੋਚਣਾ ਚਾਹੀਦਾ ਨਾ ਜੀ, ਇਹੋ ਜਿਹਾ ਜਿਹੜਾ ਜਾਤ ਦਾ ਪੱਤਾ ਖੇਡਣ ਵਾਲੇ ਲੋਕ ਨੇ ਕੀ ਉਹਨਾਂ ਨੂੰ ਉਹਨੇ ਲੈਣਾ ਜਾਂ ਇਹੋ ਜਿਹੀ ਭਰਤੀ ਸਾਰੀ ਕਰਨੀ ਹੈ ਜਿਹੜੇ ਸਾਰਿਆਂ ਤੋਂ ਭੌਂ ਕੇ ਆ ਕੇ ਉਹ ਮੁੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਜਾਣ। ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਤਾਂ ਵਰਕਰਾਂ ਦੀ ਕਹੀ ਜਾਂਦੀ ਆ, ਜਿਹੜੇ ਇਹ ਤਾਂ ਜਿਹੜਾ ਜੀ ਸਾਰਾ ਕੁਝ ਚੱਲੀ ਜਾ ਰਿਹਾ। ਇੱਥੇ ਅਨੂ ਰੰਧਾਵਾ ਹੈ, ਆਪਾਂ ਗੱਲ ਕਰ ਰਹੇ ਸੀਗੇ ਜਿਹੜੀ ਬਗਾਵਤ ਦੀ
ਸੀ ਘਨੌਰ ਦੇ ਵਿੱਚ, ਜੀ ਜਸਜੀਤ ਸਿੰਘ ਰੰਧਾਵਾ ਹੋਰਾਂ ਦੀ ਬੇਟੀ, ਉਹ ਕਹਿੰਦੀ ਹੈ ਜੀ ਕਿ ਮੈਂ ਆਮ ਆਦਮੀ ਪਾਰਟੀ ਚੱਲੀ ਹਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੇਰਾ ਪੱਤਾ ਜਿਹੜਾ ਜੀ ਉਹ ਕੱਟ ਦਿੱਤਾ। ਜੀ ਇੱਥੇ ਜਿਹੜਾ ਵਿਰੋਧ ਆ ਉਹ ਹੋਈ ਜਾਂਦਾ ਪਟਿਆਲੇ ਦੇ ਵਿੱਚ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਕਿ ਇਉਂ ਜਿਹੜੀ ਉਹ ਨਾ ਕੀਤੀ ਜਾਵੇ। ਇਹ ਆਈ ਥਿੰਕ ਬਹੁਤਾ ਜਿਹੜਾ ਮਾਮਲਾ ਹੈ ਗੰਭੀਰਤਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਸੋਚਣ ਵਾਲਾ ਹੈ ਜੀ ਕਿ ਕੀ ਉਹਨਾਂ ਨੇ ਇਹੋ ਹੀ ਜਿਹੜੇ ਕੱਢੇ ਕੁੱਡੇ ਉਹ ਲੈਣੇ ਨੇ ਜਾਂ ਫਿਰ ਉਹਨਾਂ ਨੇ ਕੋਈ ਢਾਂਚਾ ਬਦਲਣਾ ਜੀ। ਜੀ ਜੀ ਕਿਤੇ ਗੱਲਾਂ ਹੀ ਗੱਲਾਂ ਇੰਨਾ ਰਹਿ ਜਾਣ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇਹਨਾਂ ਜਿਹੜੀਆਂ ਖਬਰਾਂ ਦੇ ਬਾਰੇ ਵਿਸਥਾਰ 'ਚ ਸਾਨੂੰ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਚੱਲੀ ਜਾਂਦਾ ਕੋਈ ਕੇਸ ਅਯੁੱਧਿਆ ਦਾ 23 ਸਾਲ ਪੁਰਾਣੀ ਕੋਈ ਗੱਲ ਵੀ ਆ ਜੀ, ਚੱਲੀ ਜਾਂਦਾ ਕੋਈ ਕੇਸ ਅਯੁੱਧਿਆ ਦਾ 23 ਸਾਲ ਪੁਰਾਣੀ ਕੋਈ ਗੱਲ ਮੀਆਂ, ਬਣ ਬੈਂਚ ਤੇ ਜੱਜ ਵਿਚਾਰ ਕਰਦੇ ਹਾਲੇ ਤੀਕ ਨਾ ਨਿਕਲਿਆ ਹੱਲ ਮੀਆਂ। ਮੁੱਕਰ ਜਾਂਦੇ ਗਵਾਹ ਕਈ ਕੇਸ ਵਾਲੇ, ਕੁਝ ਤਾਂ ਗਏ ਜਹਾਨ ਤੋਂ ਚੱਲ ਮੀਆਂ। ਮੁਜਰਮ ਸੱਤਾ ਦੀ ਮਾਣ ਦੇ ਮੌਜ ਫਿਰਦੇ, ਵਹਿੰਦਾ ਕੋਈ ਨਾ ਪੀੜਤਾਂ ਵੱਲ ਮੀਆਂ। ਚੱਲਦਾ ਕੇਸ ਤਾਂ ਚੱਲਦਾ ਰਹਿਣ ਦਈਏ, ਘੜੀ ਫੈਸਲਾ ਆਉਣ ਦੀ ਜਾਪਦੀ ਨਹੀਂ। ਚੱਲਦਾ ਕੇਸ ਤਾਂ ਚੱਲਦਾ ਰਹਿਣ ਦਈਏ, ਘੜੀ ਫੈਸਲਾ ਆਉਣ ਦੀ ਜਾਪਦੀ ਨਹੀਂ। ਹਰ ਕੋਈ ਆਪਣੀ ਥਾਂ ਜਦ ਖੁਸ਼ੀ ਬੈਠਾ, ਲੋੜ ਰੱਟਾ ਮਕਾਉਣ ਦੀ ਜਾਪਦੀ ਨਹੀਂ। ਜੀ ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਸਾਡਾ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।